ਅਹਿਮ ਮਸਲਿਆਂ ਵੱਲ ਗੱਲ ਕਰੀਏ, ਪੰਜਾਬ ਤੋਂ ਸ਼ੁਰੂਆਤ ਕਰੀਏ ਖਬਰਾਂ ਦੀ, ਤਾਂ ਅਮਿਤ ਰਤਨ ਪਿਛਲੇ ਕਈ ਦਿਨਾਂ ਤੋਂ ਸੁਰਖੀਆਂ ਦੇ ਵਿੱਚ ਹੈ ਤੇ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਇਹ ਵੀ ਹੈ, ਇਲਜ਼ਾਮ ਇਹ ਲੱਗ ਰਹੇ ਸੀ ਆਮ ਆਦਮੀ ਪਾਰਟੀ ਦੇ ਕਿ ਅਮਿਤ ਰਤਨ ਦੇ ਆਕਾ ਭਗਵੰਤ ਮਾਨ ਦੀ ਪੀਰੀ ਨਹੀਂ ਚੱਲਣ ਦੇ ਰਹੇ ਤੇ ਇਸ ਕਰਕੇ ਵਿਜੀਲੈਂਸ ਪਰੇ ਫਿਰਦੀ ਹੈ। ਪਰ ਖਬਰ ਕਹਿ ਰਹੀ ਹੈ ਕਿ ਅਮਿਤ ਰਤਨ ਨੂੰ ਚੱਕਣ ਦੀ ਵਿਜੀਲੈਂਸ ਨੂੰ ਮਾਨ ਨੇ ਹਰੀ ਝੰਡੀ ਦੇ ਦਿੱਤੀ ਹੈ। ਪ੍ਰਵੀਨ ਜੀ, ਜਿਸ ਸਮੇਂ ਆਪਾਂ ਇਹ ਚਰਚਾ ਕਰ ਰਹੇ ਹਾਂ ਜੀ, ਉਸ ਸਮੇਂ ਤੱਕ ਹਰੀ ਝੰਡੀ ਬਰਕਰਾਰ ਹੈ। ਠੀਕ ਹੈ। ਕਦੋਂ ਲਾਲ ਝੰਡੀ ਦੁਬਾਰਾ ਆ ਜਾਵੇ ਦਾ ਪਤਾ ਨਹੀਂ, ਕਿ ਰੋਕ ਲੋ ਕਾਰਵਾਈ। ਕੱਲ ਸ਼ਾਮ ਤੱਕ ਜੋ ਤੈਅ ਹੋਇਆ ਜੀ, ਜੋ ਪੰਜਾਬ ਦੇ ਵਿੱਚ ਮਾਨ ਸਰਕਾਰ ਨੇ ਜਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਤੈਅ ਕੀਤਾ, ਉਹਦੇ ਅਨੁਸਾਰ ਇਹ ਹੈ ਕਿ ਵਿਜੀਲੈਂਸ ਨੂੰ ਹੁਕਮ ਦੇ ਦਿੱਤੇ ਗਏ ਨੇ ਜੀ ਕਿ ਭਾਈ ਚੱਕ ਲੋ ਉਹਨੂੰ, ਹੈ ਨਾ। ਠੀਕ ਹੈ। ਤੇ ਹੁਣ ਉਹ ਚੱਕਣ 'ਚ ਦੇਰ ਹੁੰਦੀ ਹੈ ਜਾਂ ਕਿਸੇ ਹੋਰ ਆਕਾ ਦਾ ਹੁਕਮ ਆਉਂਦਾ ਹੈ, ਇਹ ਕੀ ਕਿਸੇ ਹੋਰ ਨਾਲ ਵੀ ਰਾਬਤਾ ਹੈ ਵਿਜੀਲੈਂਸ ਦਾ, ਜਾਂ ਕੋਈ ਅਜੇ ਵੀ ਰੋਕ ਲਾ ਰਿਹਾ, ਇਹਦਾ ਅੱਜ ਸ਼ਾਮ ਢਲਦੇ ਤੱਕ ਪਤਾ ਲੱਗ ਜਾਏਗਾ। ਜੇ ਅੱਜ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਇਹਦਾ ਮਤਲਬ ਕੁਛ ਦਾਲ 'ਚ ਅਜੇ ਵੀ ਕਾਲਾ ਹੈ। ਉਹਦਾ ਕਾਰਨ ਇਹ ਹੈ ਕਿ ਆਪਾਂ ਪਹਿਲੇ ਦਿਨ ਤੋਂ ਇਸ ਪਹਿਲੂ ਤੇ ਗੱਲ ਕਰ ਰਹੇ ਹਾਂ ਕਿ ਵਿਜੀਲੈਂਸ ਦੀ ਕਾਰਵਾਈ ਜਿਸ ਕਦਰ ਨਜ਼ਰ ਆਈ ਸੀ, ਉਸ ਕਦਰ ਇਹ ਲੱਗਦਾ ਸੀ ਕਿ ਆਮ ਆਦਮੀ ਪਾਰਟੀ ਹਾਵੀ ਹੋਣਾ ਚਾਹੁੰਦੀ ਹੈ ਵਿਰੋਧੀ ਦਲਾਂ ਦੇ ਉੱਤੇ, ਠੀਕ ਹੈ, ਅਫਸਰਸ਼ਾਹੀ ਦੇ ਉੱਤੇ, ਕਿ ਦੇਖੋ ਭ੍ਰਿਸ਼ਟਾਚਾਰੀ ਸਾਨੂੰ ਮਨਜ਼ੂਰ ਨਹੀਂ, ਚਾਹੇ ਕਿਸੇ ਦਾ ਪੀਓ ਹੋਵੇ, ਚਾਹੇ ਸਾਡਾ ਹੀ ਐਮਐਲਏ, ਚਾਹੇ ਕੋਈ ਹੋਵੇ। ਪਰ ਉਹ ਸਾਰੀ ਘਟਨਾਕ੍ਰਮ ਦੀ ਜਿਹੋ ਜਿਹੀ ਵੀਡੀਓਗ੍ਰਾਫੀ ਸਾਹਮਣੇ, ਉਹਦੇ ਨਾਲ ਸਰਕਾਰ ਦੀ ਵਾਹ-ਵਾਹ ਹੋਣ ਦੀ ਬਜਾਏ ਬਦਨਾਮੀ ਵੱਧ ਹੋਣ ਲੱਗ ਗਈ। ਚਾਹੇ ਅਮਿਤ ਰਤਨ ਨਾ ਹੀ ਸ਼ਾਮਲ ਹੁੰਦਾ ਤਦ ਵੀ ਐਂ ਮਹਿਸੂਸ ਹੋ ਗਿਆ ਜਿਵੇਂ ਅਮਿਤ ਰਤਨ ਨੂੰ ਬਚਾਇਆ ਜੀ। ਤੇ ਉਹ ਜਿਹੜਾ ਬਚਾਉਣ ਵਾਲਾ ਸੁਨੇਹਾ ਉਹ ਇੰਨਾ ਹਾਵੀ ਹੋ ਗਿਆ। ਤੇ ਉਧਰ ਜਿਹੜਾ ਸੀਮਾ ਰਾਣੀ ਦੇ ਘਰ ਵਾਲੇ ਪ੍ਰਿਤਪਾਲ ਨੇ ਦੋਸ਼ ਲਾਏ ਸੀ ਜੀ, ਉਹ ਦੋਸ਼ ਜਾਂਚ ਮੰਗਦੇ ਸੀ, ਧਿਆਨ ਮੰਗਦੇ ਸੀ, ਤੇ ਉਹਦੇ ਹਵਾਲੇ ਨਾਲ ਭਗਵੰਤ ਮਾਨ ਲੱਗਿਆ ਕਿ ਸਾਰੇ ਦਾਗ ਦੇ ਛਿੱਟੇ ਤਾਂ ਮੇਰੇ ਤੇ ਪੈ ਰਹੇ ਨੇ। ਤੇ ਇੱਧਰ ਚਰਚਾ ਇਹ ਚੱਲ ਗਈ ਕਿ ਦਿੱਲੀ ਦੇ ਹੁਕਮਾਂ ਤੋਂ ਬਚਾਇਆ ਭਾਈ ਉਹਨੂੰ। ਸੋ ਇਸੇ ਲਈ ਲੋਕਾਂ ਨੂੰ ਇਹ ਲੱਗ ਰਿਹਾ ਸੀ ਕਿ ਕਿਤੇ ਪ੍ਰਿਤਪਾਲ ਦੇ ਸ਼ਿਕਾਇਤ ਤੋਂ ਬਾਅਦ ਵੀ, ਪ੍ਰਿਤਪਾਲ ਦੇ ਤੱਥ ਸਾਹਮਣੇ ਰੱਖਣ ਤੋਂ ਬਾਅਦ ਵੀ, ਕੀ ਵਿਜੀਲੈਂਸ ਬਚਾ ਰਹੀ ਆ, ਕੀ ਕੋਈ ਆਮ ਆਦਮੀ ਪਾਰਟੀ ਦਾ ਵੱਡਾ ਆਕਾ ਬਚਾ ਰਿਹਾ ਹੈ, ਜਾਂ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ 'ਚ ਕੋਈ ਢਿੱਲ ਕਰ ਰਹੇ ਨੇ, ਜਾਂ ਅਮਿਤ ਰਤਨ ਦਾ ਕੋਈ ਲੈਣ ਦੇਣੇ। ਸੋ ਕਿੰਨੇ ਹੀ ਸਵਾਲ ਹਵਾ 'ਚ ਤੈਰ ਰਹੇ ਸੀ। ਪਰ ਕੱਲ ਸ਼ਾਮ ਨੂੰ ਜਿਵੇਂ ਇਹ ਸਾਹਮਣੇ ਆਈ ਤੱਥ ਕਿ ਜਿਹੜੇ ਪ੍ਰਿਤਪਾਲ ਨੇ, ਆਪਾਂ ਇਸੇ ਪ੍ਰੋਗਰਾਮ 'ਚ ਮੇਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਯਾਦ ਹੋਵੇ ਕਿ ਆਪਾਂ ਇੱਕ ਆਡੀਓ ਦੀ ਗੱਲ ਕੀਤੀ ਸੀ ਪ੍ਰਵੀਨ ਜੀ। ਹਾਂਜੀ ਕੀਤੀ ਸੀ ਕਿ ਸੀਮਾ ਰਾਣੀ ਦੇ ਘਰ ਵਾਲੇ ਪ੍ਰਿਤਪਾਲ ਦੀ ਨੇ ਇੱਕ ਆਡੀਓ ਜਾਰੀ ਕੀਤੀ ਹੈ ਜਾਂ ਦਿੱਤੀ ਹੈ ਵਿਜੀਲੈਂਸ ਨੂੰ ਵੀ ਕਿ ਆਹ ਚੱਕੋ ਭਾਈ, ਆ ਮੇਰੀ ਗੱਲ ਹੋਈ ਹੈ, ਮੇਰੇ ਤੋਂ ਪੈਸੇ ਤਾਂ ਮੰਗੇ ਹੀ ਐਮਐਲਏ ਨੇ ਸੀ, ਮੈਂ ਤਾਂ ਦੇਣੇ ਹੀ ਉਸੇ ਨੂੰ ਸੀ, ਤਾਂ ਉਹਦੇ ਹੁਕਮਾਂ ਤੇ ਮੈਂ ਉਹਨੂੰ ਰੇਸ਼ਮ ਨੂੰ ਸੌਂਪੇ ਨੇ। ਸੋ ਉਹਨੇ ਇੱਕ ਆਡੀਓ ਸੌਂਪੀ, ਉਹ ਆਡੀਓ ਦੀ ਪ੍ਰਵੀਨ ਜੀ ਮੋਹਾਲੀ ਦੀ ਜਿਹੜੀ ਲੈਬ ਹੈ ਉਹਦੇ ਵਿੱਚ ਜਾਂਚ ਹੋ ਗਈ। ਠੀਕ ਹੈ। ਤੇ ਉਹ ਜਾਂਚ ਦੇ ਵਿੱਚ ਇਹ ਸਾਫ਼ ਹੋ ਗਿਆ ਕਿ ਉਹ ਆਵਾਜ਼ ਅਮਿਤ ਰਤਨ ਦੀ ਜੀ। ਤੇ ਹੁਣ ਇਹ ਤੋਂ ਵੱਧ ਕੇ ਹੋਰ ਸਬੂਤ ਕੀ ਚਾਹੀਦਾ ਸੀ, ਕਿਉਂਕਿ ਉਸ ਦਿਨ ਜਦੋਂ ਆਪਾਂ ਗੱਲ ਕਰ ਰਹੇ ਸੀ ਤਾਂ ਆਪਾਂ ਕਹਿ ਰਹੇ ਸੀ ਕਿ ਪ੍ਰਿਤਪਾਲ ਦਾ ਸਵਾਲ ਹੈ, ਦੂਏ ਪਾਸੇ ਜਿਹੜਾ ਜਵਾਬ ਹੈ ਜੀ ਉਹ ਪ੍ਰਿਤਪਾਲ ਦਾਅਵਾ ਕਰਦਾ ਹੈ ਕਿ ਉਹ ਅਮਿਤ ਰਤਨ ਹੈ। ਪਰ ਹੁਣ ਤਾਂ ਲੈਬ ਦਾਅਵਾ ਕਰਦੀ ਹੈ ਕਿ ਉਹ ਜਵਾਬ ਦੇਣ ਵਾਲਾ ਅਮਿਤ ਰਤਨ ਜੀ। ਉਸ ਦਿਨ ਜਿਹੜੀ ਸੌਂਪੀ, ਪ੍ਰਿਤਪਾਲ ਕਹਿੰਦਾ ਕਿ ਮੈਂ ਫੋਨ ਮਿਲਾਇਆ ਤੇ ਉਹਦੀ ਰਿਕਾਰਡਿੰਗ ਜਿਹੜੀ ਉਹਨੇ ਦਿੱਤੀ ਉਹਦੇ ਵਿੱਚ ਆਉਂਦਾ ਪ੍ਰਿਤਪਾਲ ਕਹਿੰਦਾ ਕਿ ਜੀ ਉਹ ਆਪਾਂ ਚੰਡੀਗੜ੍ਹ ਵੀ ਜਾਣਾ ਸੀ ਜੀ ਮੰਤਰੀ ਸਾਹਿਬ ਨੂੰ ਮਿਲਣ ਜੀ। ਤੇ ਉਧਰੋਂ ਜਵਾਬ ਆਉਂਦਾ ਪਿਛਲਾ ਹਿਸਾਬ ਤਾਂ ਕਰਦੇ ਪਹਿਲਾਂ। ਤੇ ਫਿਰ ਇਧਰੋਂ ਪ੍ਰਿਤਪਾਲ ਦਾ ਫਿਰ ਅਗਲਾ ਸਵਾਲ ਆਉਂਦਾ, ਦੱਸੋ ਜੀ ਜੋ ਤੁਸੀਂ ਹੁਕਮ ਲਾਇਆ ਆਪਾਂ ਤਾਂ ਉਹਦੇ ਪਰ ਖੜੇ ਆ, ਕਹਿੰਦਾ ਹੈ ਨਾ। ਤੇ ਉਧਰੋਂ ਕਹਿੰਦਾ ਕਿ ਉਹ ਤਾਂ ਮਤਲਬ ਕਿ ਠੀਕ ਹੈ, ਜਿਵੇਂ ਚੱਲਦਾ ਬਸ ਉਵੇਂ ਚੱਲਣ ਦੇ, ਪਰ ਤੂੰ ਠੀਕ ਹੈ ਨਾ। ਤੇ ਫਿਰ ਇਧਰੋਂ ਆਉਂਦਾ ਉਹ ਤਾਂ ਫਾਈਨਲ ਹੈ ਜੀ, ਜੋ ਤੁਸੀਂ ਕਹੋਗੇ ਆਪਾਂ, ਜੋ ਮੈਂ ਕਮੈਂਟ ਕਰ ਲਿਆ, ਕਹਿੰਦਾ ਮੈਂ ਆਪਣੀ ਕਮਿਟਮੈਂਟ ਤੇ ਕਾਇਮ ਹੈ, ਉਹ ਤਾਂ ਫਾਈਨਲ ਹੈ। ਕਹਿੰਦਾ ਪਰ ਕੁਛ ਅੱਜ ਵੀ ਕਰਦੇ। ਤੋ ਜਿਹੜਾ ਆ ਕੁਛ ਅੱਜ ਵੀ ਕਰਦੇ ਵਾਲਾ ਬੰਦਾ ਹੈ, ਇਹ ਹੁਣ ਇਹਦੀ ਸਾਫ਼ ਹੋ ਗਈ ਕਿ ਅਮਿਤ ਰਤਨ ਹੈ। ਫਿਰ ਅਗਲਾ ਸਵਾਲ ਆਉਂਦਾ ਕਿ ਮੰਗਲਵਾਰ ਨੂੰ ਮੇਰੇ ਤੋਂ 5 ਲੱਖ ਲੈ ਲਿਓ ਜੀ, ਪਰ ਕੁਛ ਪੈਸੇ ਤਾਂ ਰਿਲੀਜ਼ ਕਰਾਓ। ਕਹਿੰਦਾ ਕਿ ਜਿਹੜੇ ਮੇਰੇ ਫੰਡ ਖੜਾ 25 ਲੱਖ ਵਾਲਾ, ਉਹ ਤਾਂ ਰਿਲੀਜ਼ ਕਰਾਓ, ਠੀਕ ਹੈ ਨਾ। ਉਹਦੇ ਪਰ ਉਹ ਕਹਿੰਦਾ ਅੱਜ ਵੀ ਕੁਛ ਕਰਦੇ। ਸੋ ਜਿਹੜਾ ਅੱਜ ਵੀ ਕੁਛ ਕਰਦੇ ਆ, ਪਰ ਮਤਲਬ ਕਿ ਇਹ ਸਾਰੇ ਸਵਾਲ। ਫਿਰ ਉਹ ਕਹਿੰਦਾ ਕਿ 2 ਅੱਜ ਲੈ ਲਓ, 3 ਮੇਰੇ ਤੋਂ ਮੰਗਲਵਾਰ ਨੂੰ ਲੈ ਦਿਓ, ਪਰ ਪੈਸੇ ਰਿਲੀਜ਼ ਕਰਾਓ, ਵੀਡੀਓ ਨੂੰ ਤਾਂ ਫੋਨ ਕਰੋ, ਠੀਕ ਹੈ। ਫਿਰ ਉਧਰੋਂ ਕੋਈ ਜਵਾਬ ਨਹੀਂ ਆਉਂਦਾ। ਪ੍ਰਿਤਪਾਲ ਫਿਰ ਕਹਿੰਦਾ ਹੈ ਨਾ ਕਿ ਜੀ ਤੁਸੀਂ ਮੇਰਾ ਕਈ ਵਾਰ ਫੋਨ ਵੀ ਨਹੀਂ ਚੱਕਦੇ। ਫਿਰ ਉਧਰੋਂ ਆਉਂਦਾ ਕਿ ਕੋਈ ਨਾ, ਤੂੰ ਇੱਕ ਨੰਬਰ ਲਿਖ, ਇਸ ਨੰਬਰ ਤੇ ਮੈਨੂੰ ਮੈਸੇਜ ਕਰਿਆ ਕਰ। ਤੇ ਹੁਣ ਇਹ ਗੱਲਬਾਤ ਦੀ ਰਿਕਾਰਡਿੰਗ ਜਿਹੜੀ ਕਹਿੰਦਾ ਕਿ ਪਹਿਲਾਂ ਪੁਰਾਣਾ ਹਿਸਾਬ ਤਾਂ ਕਰ ਲੈ, ਠੀਕ ਹੈ ਨਾ, ਫਾਈਨਲ ਨੂੰ ਕੀ ਕਰਨਾ, ਕੁਛ ਕਰਤਾ ਸੀ, ਅੱਜ ਕੁਛ ਕਰਦੇ। ਸੋ ਇਹ ਗੱਲਾਂ ਨੇ ਸਾਫ਼ ਕਰਤਾ ਕਿ ਦੇ ਲੈਣ ਦਾ ਹਿਸਾਬ ਉਹਦੇ ਨਾਲ ਚੱਲ ਰਿਹਾ ਸੀ।
ਤੇ ਉਹ ਫਿਰ ਲੈਬ ਦੇ ਵਿੱਚ, ਮੋਹਾਲੀ ਦੀ ਲੈਬ ਦੇ ਵਿੱਚ ਇਹ ਸਾਬਤ ਹੋ ਗਿਆ ਕਿ ਅਮਿਤ ਰਤਨ ਦੀ ਹੈ। ਔਰ ਉਹ ਤੋਂ ਬਾਅਦ ਕਹਿੰਦੇ ਮੁੱਖ ਮੰਤਰੀ ਨੇ ਵਿਜੀਲੈਂਸ ਅਧਿਕਾਰੀਆਂ ਨਾਲ ਰਾਬਤਾ ਕੀਤਾ, ਔਰ ਰਾਬਤਾ ਕਰਨ ਤੋਂ ਬਾਅਦ ਅਧਿਕਾਰੀਆਂ ਨੂੰ ਹਦਾਇਤ ਕਰ ਦਿੱਤੀ ਗਈ ਹੈ ਕਿ ਭਾਈ ਕਾਰਵਾਈ ਪਾ ਦਿਓ। ਤੇ ਉਸ ਦੇ ਅਨੁਸਾਰ ਅੱਜ ਪ੍ਰਵੀਨ ਜੀ ਉਹਦਾ ਜਿਹੜਾ ਰੇਸ਼ਮ ਹੈ, ਜਿਹੜਾ ਉਹਦਾ ਪੀਏ ਹੈ, ਅੱਜ ਉਹਦਾ ਮਤਲਬ ਕਿ ਰਿਮਾਂਡ ਖਤਮ ਹੋਣਾ। ਠੀਕ ਹੈ। ਤੇ ਉਹਦੇ ਉੱਤੇ ਕੀ ਕਾਰਵਾਈ ਹੁੰਦੀ ਹੈ, ਕੀ ਉਸੇ ਦੌਰਾਨ ਇਹਦੀ ਗ੍ਰਿਫਤਾਰੀ ਹੋ ਜਾਣੀ ਹੈ? ਇਹ ਦੇਖਣ ਵਾਲੀ ਗੱਲ ਹੈ। ਮੈਂ ਤਾਂ ਹੀ ਕਿਹਾ ਕਿ ਸਰਕਾਰ ਵੱਲੋਂ, ਮਾਨ ਵੱਲੋਂ, ਮੁੱਖ ਮੰਤਰੀ ਵੱਲੋਂ ਹਰੀ ਝੰਡੀ ਹੋ ਗਈ ਹੈ ਵਿਜੀਲੈਂਸ ਨੂੰ, ਤੇ ਵਿਜੀਲੈਂਸ ਨੇ ਰਾਤ ਕਮਰ ਕੱਸੇ ਕਰ ਲਏ ਕਿ ਆਪਾਂ ਕੱਲ ਦੁਪਹਿਰ ਤੱਕ ਗ੍ਰਿਫਤਾਰੀ ਪਾ ਸਕਦੇ ਹਾਂ। ਪਰ ਇਸ ਦੇ ਦਰਮਿਆਨ ਫਿਰ ਕੋਈ ਲਾਲ ਝੰਡੀ ਰਸਤੇ ਚ ਆਉਂਦੀ ਆ, ਇਹ ਦੇਖਣ ਵਾਲੀ ਗੱਲ ਹੋਗੀ। ਉਹਦੇ ਪਰ ਅਜੇ ਨਜ਼ਰ ਬਣੀ ਹੋਈ ਹੈ ਕਿ ਕਿਤੇ ਫਿਰ ਕੋਈ ਉਹਨੂੰ ਬਚਾਉਣ ਵਾਲੀ ਧਿਰ ਤਾਂ ਨਹੀਂ ਸਾਹਮਣੇ ਆਉਂਦੀ। ਸੋ ਦੇਖਦੇ ਹਾਂ ਜੀ ਕਿ ਇਸ ਦੇ ਇੰਨਾ ਹੀ ਨਹੀਂ, ਆਪਾਂ ਜਿਹੜੇ ਪੀਆਂ ਦੀ ਗੱਲ ਕਰ ਰਹੇ ਸੀ ਪ੍ਰਵੀਨ ਜੀ, ਉਸ ਨੂੰ ਲੈ ਕੇ ਕੱਲ ਐਮਐਲਏਆਂ ਨੂੰ ਵੀ, ਤੇ ਕਹਿੰਦੇ ਕੈਬਨਿਟ ਹੋਈ ਹੈ ਜਿਹੜੀ 21 ਤਰੀਕ ਨੂੰ, ਉਹਦੇ ਵਿੱਚ ਮੰਤਰੀਆਂ ਨੂੰ। ਠੀਕ ਹੈ। ਮੁੱਖ ਮੰਤਰੀ ਨੇ ਨਿੱਜੀ ਤੌਰ ਤੇ ਕਿਹਾ ਕਿ ਭਾਈ ਮੜੇ ਜੇ ਸਾਫ ਸੁਥਰੇ, ਨਹਾਤੇ ਧੋਤੇ, ਚੰਗੇ ਅਕਸ ਵਾਲੀ ਪੀਏ ਰੱਖ ਲਓ। ਤੇ ਉਹਨਾਂ ਨੇ ਇਹ ਵੀ ਉਹਨਾਂ ਨੂੰ ਕਿਹਾ ਕਿ ਜੇ ਹੋ ਸਕਦਾ ਤਾਂ ਆਪਣੇ ਰਿਸ਼ਤੇਦਾਰਾਂ ਨੂੰ ਤਾਂ ਨਾ ਹੀ ਰੱਖੋ। ਜੀ। ਸੋ ਪ੍ਰਵੀਨ ਜੀ, ਤੁਹਾਡੀ ਆਵਾਜ਼, ਇਸ ਪ੍ਰੋਗਰਾਮਾਂ ਦੀ ਆਵਾਜ਼ ਮੈਨੂੰ ਲੱਗਦਾ ਸਰਕਾਰ ਦੇ ਕੰਨਾਂ 'ਚ ਪੈਂਦੀ ਆ ਜੀ, ਤੇ ਉਹਨਾਂ ਨੂੰ ਇਸ ਗੱਲ ਦੀ ਸਾਫ਼ ਸਮਝ ਆਈ ਕਿ ਸਾਡੀ ਇਸ ਮਸਲਿਆਂ ਤੇ ਜ਼ਿਆਦਾ ਬਦਨਾਮੀ ਹੋ ਰਹੀ ਹੈ, ਜਿਹੜੀ ਗੱਲ ਲਗਾਤਾਰ ਆਪਾਂ ਚੁੱਕ ਰਹੇ ਸੀਗੇ ਕਿ ਭਾਈ ਰਿਸ਼ਤੇਦਾਰਾਂ ਤੋਂ ਬਚੋ, ਮਿੱਤਰਾਂ ਤੋਂ ਬਚੋ, ਆਂਢੀਆਂ ਗੁਆਂਢੀਆਂ ਤੋਂ ਬਚੋ, ਆਪਣੇ ਪਰਿਵਾਰਕ ਉਹਨਾਂ ਤੋਂ ਬਚੋ, ਤੇ ਕਿਸੇ ਚੰਗੇ ਸਿਆਣੇ ਨੌਜਵਾਨ ਬੱਚਿਆਂ ਨੂੰ ਰੱਖੋ ਜਿਹੜੇ ਕੰਮ ਜਾਣਦੇ। ਸੋ ਇਸੇ ਦਾ ਹਵਾਲਾ ਮੁੱਖ ਮੰਤਰੀ ਨੇ ਦਿੱਤਾ ਕਿ ਚੰਗੇ ਅਕਸ ਵਾਲੇ, ਚੰਗੀ ਸਮਝ ਵਾਲੇ, ਚੰਗੀ ਸੂਝ ਵਾਲੇ, ਚਾਹੇ ਉਹ ਐਮਐਲਏ ਨੇ, ਚਾਹੇ ਉਹ ਮੰਤਰੀ ਨੂੰ, ਆਪਣੇ ਪੀਏ ਅਜਿਹੇ ਰੱਖਣ, ਤੇ ਰਿਸ਼ਤੇਦਾਰਾਂ ਮਿੱਤਰਾਂ ਨੂੰ ਤਾਂ ਆਪਣੇ ਉਹ ਸਾਰੇ ਚੋਂ ਦੂਰੇ ਰੱਖਣ। ਸੋ ਇਹ ਹਦਾਇਤ ਹੋ ਗਈ ਹੈ। ਹੁਣ ਦੇਖਣ ਵਾਲੀ ਗੱਲ ਕੀ ਪੀਏ ਬਦਲਦੇ ਨੇ ਜਾਂ ਉਵੇਂ ਹੀ ਕਰਮ ਜਾਰੀ ਰਹਿੰਦਾ ਜੀ। ਅਮਿਤ ਰਤਨ ਦੀ ਗ੍ਰਿਫਤਾਰੀ ਤਾਂ ਹੁਣ ਲਗਭਗ ਤੈਅ ਲੱਗ ਰਹੀ ਹੈ ਫਿਲਹਾਲ ਜੀ। ਦੇਖਦੇ ਆ, ਜਿਹੜੇ ਆਪਣੇ ਨੇੜੇ ਕੀਤੇ ਹੋਏ ਨੇ, ਸਰਕਾਰੀ ਗੱਡੀਆਂ 'ਚ ਬੈਠਣ ਦੀਆਂ ਆਦਤਾਂ ਪਈਆਂ ਤੇ ਅਫਸਰਾਂ ਨੂੰ ਫੋਨ ਖੜਕਾ ਕੇ ਘੁਰਕੀਆਂ ਦੇਣ ਦੀਆਂ ਆਦਤਾਂ ਪਈਆਂ, ਉਹ ਕਾਬੂ ਹੁੰਦੀਆਂ ਕਿ ਨਹੀਂ ਹੁੰਦੀਆਂ। ਵੈਸੇ ਪਹਿਲਾਂ ਵਾਲੇ ਤਾਂ ਸੀਗੇ ਸ਼ਰਮਾ ਜੀ, ਉਹ ਧਿਰਾਂ ਤਾਂ ਇਸ ਕਰਕੇ ਬਦਨਾਮ ਸੀਗੀਆਂ ਕਿ ਜੋ ਕੁਝ ਸੀਗਾ ਆਪਣੇ ਘਰਾਂ ਨੂੰ ਲੈ ਗਏ। ਪਰ ਸ਼ੁਰੂਆਤਾਂ ਤਾਂ ਥੋੜੀਆਂ ਇੱਧਰੋਂ ਵੀ ਹੋਣ ਲੱਗ ਪਈਆਂ ਸੀ, ਜਿਹੜੇ ਹਿਸਾਬ ਨਾਲ ਖਬਰਾਂ ਆਪਾਂ ਕਰਦੇ ਹਾਂ ਸ਼ੇਅਰ। ਕਿਉਂਕਿ ਸਿੰਗਲਾ ਸਾਹਿਬ ਸਿਹਤ ਮੰਤਰੀ ਉਹਨਾਂ ਦੇ ਵੀ ਨੇੜਲੇ ਸੀਗੇ, ਜਿਹੜੇ ਕਮਿਸ਼ਨ ਦੇ ਵਿੱਚ ਗੱਲਾਂ ਬਾਤਾਂ ਕਰਦੇ ਸੀ।